ਬੇਟੇ ਨੇ ਘਰ ਲਿਆ, ਕੁੜੀ ਆਈ, ਇਹਨੇ ਕਿਹਾ ਤੂੰ ਕੌਣ? ਉਹਨੇ ਕਿਹਾ ਮੇਰਾ ਕਤਲ ਹੋਇਆ ਸੀ 100 ਸਾਲ ਪਹਿਲੇ, ਮੈਂ ਰੂਹ ਹਾਂ। ਮਿੱਠੂ ਨੇ ਸੁਣਾ ਇੰਜ ਹੱਥ ਕਰ ਲਿਆ, ਇਹਨੇ ਕਿ ਲੈ ਮੈਂ ਆਪ ਰੂਹ ਦੋਵੇਂ ਭੈਣਾਂ ਰਹਿੰਦੇ ਇੱਥੇ। ਉਸਤਾਦ ਜੀ ਕੋਲ ਸਾਹਮਣੇ ਚੜੇਲ ਹਾਜ਼ਰ ਹੋਈ ਹੈ, ਪੜ੍ਹਾਈ ਨਹੀਂ ਕਰ ਰਹੀ ਕਿ ਪੱਟ ਪੱਟੀ ਨਾ ਕੀਤੀ ਯਾਰ, ਪੱਟ ਪੱਟੀ ਤੁਸੀਂ ਕੋ ਪੜ੍ਹਾਈ ਕਰੋ। ਉਹ ਚੁੜੇਲ ਆਈ ਏਡਾ ਰੱਜ ਗਈ, ਉਹ 1.5 ਵਜੇ ਲੱਗਣ ਦੀ ਐਂਜ਼ਾਈਟੀ ਦੀ ਗੋਲੀ ਖਾ ਲਈ। ਨਹੀਂ ਉਹ ਮੈਂ ਛੱਡਦੀ ਹੋਣੀ। ਸਹੀ ਕੀਤਾ। ਮਿੱਠਾ ਚਲੇ ਗਿਆ ਭਾਈ ਉਸ ਘਰ ਚ ਜਿੱਥੇ ਲੜਕੀ ਦਾ ਮਰਡਰ ਹੋਇਆ ਸੀ। ਉਹ ਇਹਨੂੰ ਕਹਿਣ ਨਹੀਂ ਮੇਰਾ ਇੱਥੇ ਮਰਡਰ ਹੋ ਗਿਆ ਸੀ, ਇਹ ਇੰਨਾ ਬੋਲਿਆ ਉਹ ਫੇਰ ਮਰ ਗਈ। ਅੱਖ ਕੇ ਮਰ ਗਈ। ਇਹਨਾਂ ਦਾ ਜ਼ਿਕਰ ਹੀ ਨਾ ਕਰੋ, ਕਸਮ ਵਾਲੀ ਗੱਲ ਹੈ, ਜੇ ਜ਼ਿਕਰ ਜਿੱਥੇ ਹੋਵੇ ਨਾ ਆ ਜਾਂਦੀਆਂ ਜੀ। ਨਹੀਂ ਤੁਸੀਂ ਘਰ ਨਾ ਦਿਖਾਇਓ ਨਾ, ਤੁਸੀਂ ਬੱਚੇ ਨਹੀਂ ਡਰਦੇ। ਤਾਜੀ ਨੇ ਮਕਾਨ ਲਿਆ, ਉੱਥੇ ਵੀ ਭਾਈ ਚ ਰੇਲ ਆ ਗਈ ਤੇ ਜਾਣ ਲੱਗਿਆ ਕਰਨ ਦੀ। ਠੀਕ ਹੈ ਠੀਕ ਹੈ ਫਿਰ ਸਜਾਦ ਜੀ ਭਾਈ ਫੈਸਲ ਦੇ ਘਰ ਵਿੱਚ ਰੇਲ ਆ ਗਈ ਭਾਈ, ਕਹਿੰਦਾ ਮੈਂ ਤੈਨੂੰ ਤਾਂ ਮਰਨਾ, ਮੇਰੀ ਗੱਡੀ ਠੀਕ ਕਰਾ ਕੇ ਦੇ। ਗੱਡੀ ਵੀ ਸਹੀ ਹੋਊਗੀ। ਉਹ ਹੰਬ ਗਈ ਵਿਚਾਰੇ। ਧੋਨੀ ਦੇ ਘਰ ਚੜੇਲ ਆਈ, ਥੋੜੀ ਜਗ੍ਹਾ ਜੋ ਗਾਇਬ ਹੋ ਕੇ ਵੀ ਤੰਗ ਹੋਣ ਡਈ, ਫਸ ਕੇ ਗਾਇਬ ਹੋ ਕੇ ਵੀ। ਧੋਨੀ ਦੇ ਘਰ ਜਿੰਨ ਆ ਗਏ ਨਾ, ਜਿੰਨ ਧੋਨੀ ਦੇ ਘਰ ਜੇ ਨਾ ਉਹਨੂੰ ਬੱਕਾ ਬੱਕਾ ਤਲਾਉਂਦੇ। ਨਹੀਂ ਉਹ ਜਗ੍ਹਾ ਹੀ ਨਹੀਂ ਗੀ ਜਿੰਨਾਂ ਦੀ। ਜੇਨ ਆਇਆ ਉਸਤਾਦ ਜੀ ਧੋਨੀ ਦੇ ਘਰ, ਉਹਦਾ ਸਿਰਫ ਜੀਮ ਹੀ ਬੜਿਆ, ਨੂਨ ਬਾਹਰ ਹੀ ਸੀ। ਇੰਨਾ ਛੋਟਾ ਘਰ ਆ, ਜਿਹਨੇ ਚਰਾਗ ਚ ਤਾਂ ਨਹੀਂ ਗਾ ਸਾਜੀ ਕੈਪਸੂਲ ਚ। ਓਏ ਆਹੋ ਜਿਹਨੇ ਧੋਨੀ ਨੂੰ ਚਿਮਣਾ ਸੀ, ਧੋਨੀ ਘਰ ਲੱਭਿਆ ਤੇ ਜਿਹਨੇ ਰੋਡ ਤੇ ਬੈਗ ਰਕਸ਼ੇ ਵੇਖਣਾ ਕੀ ਚਾਹੁੰਦੇ ਆ। ਆਹੋ ਜੇ ਧੋਨੀ ਨੂੰ ਚਿੰਬੜਿਆ ਤੇ ਇੰਨਾ ਛੋਟਾ ਘਰ ਆ, ਉਹਨੂੰ ਲੱਗੇ ਮੈਂ ਸਾਰਿਆਂ ਨੂੰ ਚਿੰਬੜਿਆ। ਯਾਰ ਧੋਨੀ ਨੂੰ ਜਿਹਨੇ ਚਿਮੜਿਆ ਸਾਰਿਆਂ ਦੇ ਵਿੱਚ ਤੇ ਲੱਤਾਂ ਦੇ ਬੁੱਝ ਗਈਆਂ ਹੋਈਆਂ, ਬਾਕੀ ਜੋ ਲੱਤਾਂ ਅੰਦਰ ਜਾਣੀ ਜਿੰਦੀਆਂ। ਯਾਨੀ ਜੇ ਅੰਦਰ ਵੜਿਆ ਤੇ ਇਹਨਾਂ ਸਾਰੇ ਜੀਆਂ ਦੇ ਵਿੱਚ ਥੋੜਾ ਥੋੜਾ ਚਿਮੜਿਆ। ਥੋੜੇ ਕਿਸੇ ਚ ਚਿਮੜੀ, ਗੋਡਾ ਕਿਸੇ ਚ ਚਿਮੜਿਆ ਹੈ। ਇਹਨਾਂ ਨੇ ਝਗੜਬੰਦ ਲਾਇਆ ਜੇ ਛੱਡਣ ਨਹੀਂ ਦੇ ਉਹਨੂੰ। ਧੋਨੀ ਦੇ ਘਰੋਂ ਇੱਕ ਬਾਬਾ ਜੇਨ ਕੱਢਣ ਆਇਆ, ਕਿੰਨਾ ਮੰਤਰ ਮੁੰਤਰ ਪੜਿਆ, ਜੇਨ ਨੇ ਪਿੱਛੇ ਹੱਥ ਰੱਖ ਕੇ ਉਹ ਬਾਹਰ ਗਿਆ ਭਾਈ, ਬਾਹਰ ਹੀ ਜਾ। ਉਹ ਆਪ ਹੀ ਬਾਹਰ ਕਿਉਂ ਘੰਟਾ ਨਾ ਕੰਮ। ਉਸਤਾਦ ਜੀ ਨੂੰ ਜਿੰਨੇ ਚਿੰਬੜੇ ਤੇ ਸਮਝਾ ਕੇ ਲਾਤੇ ਹੋਏ, ਇਹ ਨਹੀਂ ਠੀਕ ਕੰਮ। ਹੋਰ ਕੁਛ ਕਰੋ। ਦਿਮਾਗ ਖਾ ਲਿਆ ਜਿੰਨਾਂ ਦਾ, ਮਸੀਤਾਂ ਕਰ ਪਾਗਲ ਕਰਤਾ। ਜਿੰਨ ਪਾਗਲ ਹੋ ਗਿਆ ਅੰਦਰ। ਜਿਹਨੂੰ ਨੂੰ ਕਹਿਣ ਤੇਰੇ ਚਿੱਟੇ ਆ ਗਏ, ਤੈਨੂੰ ਚਿਮੜਾ ਨਹੀਂ ਆਇਆ। ਜਿਹਨੂੰ ਨੂੰ ਕੈਮਰਾ ਮੇਰੀ ਸਗਾਈ ਆ ਦੇਖ ਤੂੰ ਇੰਜ ਕਦੋਂ। ਨਹੀਂ ਜਿਹਨੂੰ ਚਿਮੜਿਆ ਨਾ, ਉਹਨੂੰ ਬਹਾ ਕੇ ਨਾ ਤੈਨੂੰ ਕਹੀ ਮੈਨੂੰ ਪਤਾ ਤੂੰ ਹੈਗਾ ਵਿੱਚ ਹੀ ਆ ਦੇ। ਲੇਕਿਨ ਪੁੱਤ ਇੱਕ ਗੱਲ ਸੁਣ ਲੈ ਮੇਰੀ, ਜ਼ਿੰਦਗੀ 'ਚ ਕਦੀ ਕਿਸੇ ਨੇ ਗੇੜਾ ਨਹੀਂ ਕਰਨਾ, ਠੀਕ ਹੈ ਨਾ। ਘਰ ਚ ਝਾਤੀ ਨਹੀਂ ਮਾਰਨੀ, ਘਾਤੀ ਨਹੀਂ ਮਾਰਨਾ, ਠੀਕ ਹੈ। ਮੈਨੂੰ ਇਹ ਬੰਦੇ ਬਹੁਤ, ਜਿਹਨਾਂ ਨੇ 5 ਮਿੰਟ ਬਾਅਦ ਵੱਖੀ ਤਾਂ ਨਹੀਂ ਹੱਥ ਕੱਢ ਕੇ ਉਹਨੇ ਕਿਹਾ ਮੈਨੂੰ ਮਾਫ ਕਰ ਦੇ, ਸਰਕਾਰ ਦਾ ਨਾਂ ਹੀ ਹੋਏ। ਅੱਜ ਨੂੰ ਜੇ ਉਸਤਾਦ ਜੀ ਨੂੰ ਜਿਹਨੇ ਚਿਮੜਨ ਆਇਆ ਤੇ ਜਿਹਨੂੰ ਗਈ ਜਾਂਦੇ ਆ ਤੇਰੇ ਆਉਣ ਦਾ ਟਾਈਮ ਆ। ਇਹ ਤੇਰੇ ਚਿਮੜਨ ਦਾ ਟਾਈਮ ਹੈ। ਉਸਤਾਦ ਜੀ ਨੂੰ ਜੇਨ ਚਿਮੜਿਆ, ਉਸਤਾਦ ਜੀ ਵਿੱਚ ਸਾਲ ਰਿਹਾ, ਉਹ ਕਾਫ ਜਾ ਕੇ ਆਪਣੇ ਬੱਚਿਆਂ ਨੂੰ ਕਹਿਣਾ ਅਬਦੁੱਲਾ ਉਹ ਕਹਿ ਗਿਆ ਅਬਦੁੱਲਾ ਕੋਲ। ਯਾਰ ਜਿਹਦੇ ਉਸਤਾਦ ਜੀ ਨੂੰ ਚਿਮੜਿਆ, ਉੱਧਰ ਜਾ ਕੇ ਨਾ ਕੈਪਟਨ ਵੀ ਤੋੜ ਕੇ ਪੀਂਦਾ ਸੀ। ਉਸਤਾਦ ਜੀ ਨੂੰ ਜਿੰਨ ਚਿੰਬੜਿਆ 2-3 ਦਿਨ ਹੋ ਗਏ, ਉਸਤਾਦ ਜੀ ਸੁੱਤੇ ਪਏ ਤੇ ਉਹ ਅੰਦਰੋਂ ਗਾਉਂਦੇ ਆ, ਜਿਨ ਰਾਤੋਂ ਕੇ ਖਾਬਾ। ਉਹ ਵੀ ਰਫੀ ਸਾਹਿਬ ਦਾ ਫੈਨ ਹੋਇਆ। ਜਿਹਨੇ ਉੱਧਰ ਜਾ ਕੇ ਨਾ ਉਸਤਾਦ ਜੀ ਨੂੰ ਸਾਲ ਚਿਮੜਿਆ, ਉੱਧਰ ਜਾ ਕੇ ਲੋਕਾਂ ਨੂੰ ਦੱਸਣਾ ਯਾਰ ਮੈਨੂੰ ਕਿਸੇ ਹੋਰ ਸ਼ਾਇਦ ਨਹੀਂ ਪਤਾ ਰਫੀ ਕੌਣ ਆ। ਯਾਰ ਉਹਦੀ ਗੱਲਾਂ ਹੀ ਕਰੇਗੇ ਪਹਿਲਾਂ ਕਹਿੰਦੇ। ਮੈਂ ਹੁਣ ਤੇ ਭਾਈ ਬਣਾ ਲੈਣਾ ਵਾ, ਮੈਂ ਆਪਣਾ ਬਣਾ ਲੈਣਾ ਤੇ ਸਿਸਟਮ। ਮੈਂ ਜਿੰਨ ਕੱਢਿਆ ਕਰਨੇ ਆ। ਅੱਛਾ ਜੀ, ਹਾਂਜੀ, ਔਰ ਨਾਲ ਤੂੰ ਮੇਰੇ ਰਹਿਣਾ ਵਾ। ਠੀਕ ਬਹੁਤ ਹੈ। ਅੱਛੇ। ਨਾਲੇ ਕਹਿੰਦੇ ਕੱਢਿਆ ਕਰਨੇ, ਨਾਲੇ ਕਹਿੰਦੇ ਨਾ। ਨਹੀਂ ਕੱਢਿਆ ਕਰਾਂਗੇ ਨਹੀਂ ਨਾਲ ਰਹੂਗਾ ਤੇ ਕੱਢੂਗਾ ਨਹੀਂ। ਤੂੰ ਮੇਰੇ ਨਾਲ ਰਹਿਣਾ ਵਾ, ਆਪਾਂ ਰਲ ਕੇ ਜਿੰਨ। ਤੈਨੂੰ ਮੈਂ ਤਰੀਕਾ ਦੱਸੀ ਜਾ ਕਰਾਂਗਾ, ਠੀਕ ਹੈ ਸਰ। ਤੇ ਆਪਾਂ ਜਿੰਨ ਕੱਢਦਿਆ ਕਰਨੇ ਆ। ਲੇਕਿਨ ਉਸਤਾਦ ਜੀ ਜਿਹਨੇ ਨਿਕਲਦਾ ਕਿੱਦਾਂ ਹੈ ਪਤਾ ਵੀ ਤਾਂ ਯਾਰ ਇੱਕ ਵੱਡੀ ਗੱਡੀ ਪਤਾ ਆਪਣੀ ਕੱਢਣ ਵਾਲਾ ਹੋਵੇ। ਬਾਂਸ ਨਾਲ ਨਿਕਲ ਜਾਂਦਾ ਜਿਹਨੂੰ, ਹੈਂ? ਬਾਂਸ ਨਾਲ ਸਾਜੀ ਫੇਰ ਉਹਨਾਂ ਦੋ ਜਿਹਨੇ ਬੜੇ ਜਾਂ ਉਹ ਨਿਕਲ ਜਾਂ ਛਾਪ ਨਾਲ ਰੋੜ ਤੇ ਜੇ ਜਿਹਨੂੰ ਕਿਤੇ ਵੱਡਾ ਹੋਵੇ ਲੱਗਾ। ਯਾਰ ਤੁਸੀਂ ਪਾਣੀ ਜ਼ਿਆਦਾ ਇਸਤੇਮਾਲ ਕਰੋ, ਜੇ ਨਾ ਹੀ ਗਏ। ਨਾਲੇ ਕਈ ਜਗ੍ਹਾ ਐਸੀਆਂ ਹੁੰਦੀਆਂ ਜਿਹਨੂੰ ਲੱਭਦਾ ਵੀ ਨਹੀਂ ਹੈ ਕਿੱਥੇ। ਏਦਾਂ ਹੀ। ਉਸਤਾਦ ਜੀ ਜਿਹੜੇ ਚਿਮੜਨ ਆਇਆ, ਜਿਹਨੇ ਇੱਥੇ ਫਿਰ ਫੁਰ ਕੇ ਚਲਾ ਗਿਆ, ਕਹਿੰਦਾ ਕੀ ਚਿਮੜਿਆ ਨਹੀਂ, ਕਹਿੰਦਾ ਭਾਈ ਉਹਨੇ ਸਟਾਰ ਹੈਸ਼ ਦਬਾਇਆ ਹੋਇਆ। ਉਸਤਾਦ ਨਹੀਂ ਉਹਨੇ ਗੁੱਲਣ ਦਰਵਾਜ਼ਾ ਨੇ ਖੁੱਲਣ ਦਿਆ। ਬਾਸ ਨੂੰ ਜਿਹੜੇ ਚਿਮੜਿਆ ਇਹਨੂੰ ਵੇਖ ਕੇ ਆਪਣੇ ਭਤੀਜੇ ਨੂੰ ਭੇਜ ਗਿਆ। ਕਿਤੇ ਕਿਤੇ ਬੈਠ ਅੱਛਾ ਇਹਨੂੰ ਕਿਤੇ ਜਿੰਨ ਚਿਮੜਿਆ ਯਾਰ, ਅੱਲਾ ਬਾਬਾ। ਭਾਈ ਫੈਸਲ ਨੂੰ ਕਿੰਨੇ ਬੜੇ ਚਿੰਨ ਚ ਮੀਟਿੰਗ ਕਰਕੇ ਚਿੰਬੜਨ ਦੇ। ਯਾਰ ਭਾਈ ਫੈਸਲ ਦੇ ਅੰਦਰ ਕਿੰਨੇ ਜਿੰਨ ਚਿਮੜ ਗਏ, ਤੂੰ ਅੰਦਰ ਫੀਲਡਿੰਗ ਲਾਉਂਦਾ, ਕੋਈ ਕਿਤੇ ਖਲੋਤਾ, ਕੋਈ ਕਿਤੇ ਖਲੋਤਾ। ਉਸਤਾਦ ਜੀ ਨੂੰ ਜਿਹਨੇ ਚਿਮੜਿਆ ਤੇ ਜਿੰਨ ਦੀ ਅੰਮੀ ਆ ਗਈ।
ਕੀ ਕੀਤਾ ਸਾਡੇ ਮੁੰਡੇ ਨੂੰ ਕੀ ਗਿਆ ਵਾ ਯਾਰ ਉਸਤਾਦ ਜੀ ਨੂੰ ਜੇਲ੍ਹ ਚਿਮੜਿਆ ਹਫਤੇ ਬਾਅਦ ਕੋ ਕਫ ਚਲਾ ਗਿਆ ਉਹ ਜਿੰਨਾਂ ਨੇ ਕਿਹਾ ਕੀ ਹੋਇਆ ਪਰੇਸ਼ਾਨ ਕਹਿੰਦਾ ਭਾਈ ਮੈਨੂੰ ਇਹੀ ਕਹੀਗਾ ਦੇਖ ਪੁੱਛ ਸ਼ਰਾਬ ਨੂੰ ਆੜੀਓ ਆ ਗਈ ਐਨੀ ਚਾਹ ਬਣਾ ਕੇ ਲਿਆ ਮੈਨੂੰ ਤਾਂ ਰਾਮੂ ਕਾਕਾ ਬਣਾਤਾ